पंजाब ਦੇ ਵਿੱਚ ਆਣ ਕੇ ਬਾਲੀਵੁੱਡ ਦੇ ਪੰਜਾਬ ਦੇ ਪੁੱਤਰ ਜੇ ਪੰਜਾਬੀਆਂ ਦੀਆਂ ਤੁਸੀਂ ਪੱਗਾਂ ਪੈਰਾਂ ਦੇ ਵਿੱਚ ਰੋਲੋਗੇ ਕਿ ਇਹ ਜਾਇਜ਼ ਹੈ? ਹੁਣੇ ਆਇਆ ਸਵੇਰੇ ਮੇਰੀ ਮਾਰਨਿੰਗ ਦੀ ਫਲਾਈਟ ਸੀ ਬੰਬੇ ਤੋਂ, ਮੈਂ ਸਿੱਧਾ ਇੱਥੇ ਆਇਆ। ਬਾਉਂਸਰ ਲੈ ਕੇ ਆਇਆ ਨਹੀਂ ਆ। ਦੇਖੋ ਉਸ ਸ਼ਖਸ ਨੇ ਕਿਹਾ ਕਿ ਬਾਉਂਸਰ ਆਇਆ ਸੀ, ਇਹਨਾਂ ਦੀ ਪੱਗ ਲਾਈ ਗਈ। ਮੈਨੂੰ ਕਹਿੰਦੇ ਕਿ ਤੁਹਾਡੇ ਕਾਰਨ ਪੱਗ ਲੱਥੇਗੀ। ਮੈਂ ਕੁਝ ਕਿਹਾ ਵੀ ਨਹੀਂ ਸੀ। ਦੇਖੋ ਸਾਲ ਹੋ ਗਏ ਮੈਂ ਕਦੀ ਅੱਜ ਤੱਕ ਸਿਕਿਉਰਿਟੀ ਨਹੀਂ ਰੱਖੀ। ਤੁਹਾਡੀ ਪੱਗ ਮੇਰੀ ਪੱਗ ਹੈ। जिन्ने इतने सारे पिंडा दी पग्गां मेरी खुद दी पग्गां ने। मैं बिना बाउंसर तो आना है और कभी मैं सिक्योरिटी रखी भी नहीं। और जे तुहाडे लगी है या किसी दे साडे भरा दे कारण तुहाडे पग ते या किसी दे भी लग्या, असीं उस तो मैं तुहाडे तो माफी मंगदा। ਅਸੀਂ ਉੱਥੇ 20 ਬੰਦੇ ਖੜੇ ਆ। ਤੂੰ ਸਾਡੇ ਕੋਲ ਕੱਲ ਪਰਸੋਂ ਗੁਜ਼ਰਿਆ, ਤੈਨੂੰ ਮਿੰਨਤਾਂ ਕੀਤੀਆਂ ਯਾਰ ਸਾਨੂੰ ਵੀ ਪਹੁੰਚਾ ਯਾਰ ਕਿਸੇ ਤਰੀਕੇ ਨਾਲ। ਅਸੀਂ ਪਿਛਾ ਜਾਂ ਖਾਣਾ ਦਿੱਤੀ ਜਾ, ਉੱਥੇ ਬੰਦੇ ਭੁੱਖੇ ਬੈਠੇ, ਤੂੰ ਸਾਨੂੰ ਨਹੀਂ ਦਿੱਤਾ। ਬਾਬਾ ਜੀ ਮੈਨੂੰ ਵੇਖੋ ਹੁਣ ਮੇਰੀ ਇੱਕ ਮਿੰਟ ਵਿਊ ਬਣਾਈ ਫਿਰਨਾ, ਸਾਨੂੰ ਤਾਂ ਪਤਾ ਲੱਗਾ ਬਿੰਡਰ ਹੈ ਜੀ। ਤੂੰ ਕਿਸ ਚੀਜ਼ ਦਾ ਮੁੜ ਤੂੰ ਇਹ ਕੰਮ ਕਰਦਾ? ਬਾਬਾ ਜੀ ਮੇਰੀ ਇੱਕ ਮਿੰਟ ਗੱਲ ਸੁਣੋ। ਮੈਨੂੰ ਬਾਬਾ ਜੀ ਮੈਂ ਕਿਦੋਂ ਕਹਿੰਦੇ ਮੈਂ ਘਰੋਂ ਲੈ ਕੇ ਆਇਆ। ਮੈਂ ਤੇ ਪਹਿਲਾਂ ਗੱਲੀ ਹੈ ਸਾਨੂੰ। ਬਾਬਾ ਜੀ ਮੈਂ ਕਿਦੋਂ ਕਹਿੰਦੇ ਆ ਕਿ ਮੈਂ ਇੱਥੋਂ ਲੈ ਕੇ ਆਇਆ। ਤੁਹਾਡੀ ਫਿਲਹਾਲ ਨੂੰ ਫੋਨ ਕੀਤਾ, ਉਹਨੇ ਕਹਾਂ ਦੀ ਪਈ ਅਸੀਂ ਵੀ ਤੂੰ ਲੈਂਦਾ ਚੱਲਾ ਬੇਲੀ ਹੁਣ। ਮੈਂ ਬਾਬਾ ਜੀ ਕਿਹੜਾ ਬਾਬਾ ਜੀ ਮੈਂ ਕਿਹੜਾ ਘਰ ਲੈ ਗਿਆ? ਮੇਰੀ ਇੱਕ ਮਿੰਟ ਗੱਲ ਸੁਣੋ। ਮੈਂ ਘਰ ਲੈ ਗਿਆ ਜੀ। ਉਹ ਜਿਹੜਾ ਖਾਣਾ ਸੀ ਉਹ ਅੱਗੇ ਇੱਧਰ ਲੈ ਗਏ ਸਨ, ਤਾਂ ਸਾਨੂੰ ਨਹੀਂ ਪੂਰਾ ਬਾਬਾ ਜੀ ਬਜ਼ੁਰਗੋ ਸਾਰੇ ਨਹੀਂ ਮੈਂ ਬਹਿਸ ਨਹੀਂ ਕਰਦਾ ਪਿਆ। ਮੈਂ ਮਾਜ਼ਰਤ ਖੁਆਵਾਂ ਜੇ ਤੁਹਾਡਾ ਤੱਕ ਅਸੀਂ ਨਹੀਂ ਪਹੁੰਚ ਸਕੇ। ਅਸੀਂ ਦਿਲੋਂ ਮਾਫੀ ਮੰਗਦੇ ਆ। ਤੇ ਤੁਹਾਡੇ ਜਿੰਨੇ ਵੀ ਬੰਦੇ ਨੇ ਅਸੀਂ ਖਾਣਾ ਲੈ ਕੇ ਆਏ ਆ, ਸਾਨੂੰ ਨਹੀਂ ਸੀ ਆਈਡੀਆ ਇੱਥੇ ਕਿੰਨੇ ਕੁ ਲੋਕ ਨੇ। ਅਸੀਂ 1000 ਬੰਦੇ ਦਾ ਰਾਸ਼ਨ ਲੈ ਕੇ ਆਏ ਸੀ। ਅਲਹਮਦੁਲਿਲਾ ਜੀ ਬਾਤਿਆਂ ਦਾ ਲੈ ਕੇ ਆਏ ਆ। ਤੁਹਾਡਾ ਗੁੱਸਾ ਆਪਣੀ ਜਗ੍ਹਾ ਜਾਇਜ਼ ਹੈ। ਤੁਸੀਂ ਸਾਡੇ ਨਾਲ ਚੱਲੋ, ਜਿੱਥੇ ਜੋ ਵੀ ਮਸਲਾ ਆ ਰਿਹਾ ਤੁਸੀਂ ਦੱਸੋ। ਅਸੀਂ ਇਨਸ਼ਾਅੱਲਾ ਜਿੰਨੇ ਬਿੱਲ ਬਾਬਾ ਜੀ ਮੈਂ ਇਹਨਾਂ ਦਾ ਕੀ ਕਰ ਸਕਦਾ ਵਾਂ? ਮੈਂ ਇਹਨਾਂ ਦਾ ਕੀ ਕਰ ਸਕਦਾ ਵਾਂ ਦੱਸੋ? ਤੇ ਮੁੜ ਬੋਲਣ ਦਾ ਕੀ ਫਾਇਦਾ ਜਵਾਨ ਕੋਈ ਅਮਲ ਹੀ ਨਹੀਂ ਹੋਣਾ ਤੁਹਾਡਾ। ਤੇ ਇਹ ਕਿਹੜਾ ਵਜ਼ੀਰ ਆਜ਼ਮ ਹੈ ਬਾਬਾ ਜੀ? ਕੌਣ ਹੈ? ਸੀਐਮ ਹੈ ਜਾਂ ਵਜ਼ੀਰ ਆਜ਼ਮ? ਮੈਂ ਇੱਕ ਤੁਹਾਡਾ ਮੈਸੇਜ ਤੁਹਾਡਾ ਪੈਗਾਮ ਪਹੁੰਚਾ ਰਿਹਾ। ਇਸ ਤੋਂ ਉੱਤੇ ਹੋਰ ਕੀ ਚਾਹੀਦਾ ਤੁਹਾਨੂੰ? ਸੀਐਮ ਨਹੀਂ ਬਣਿਆ ਹੋਇਆ ਤੇ ਫੇਰ ਬਾਬਾ ਜੀ ਅੱਲਾ ਇਹਨੂੰ ਬਣਾਵੇ। ਕਹਿੰਦਾ ਇਹ ਆਦੇ ਮੀਆਂ ਪੈਸੇ ਦੇ ਚੱਕਰ ਜੀ 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 ਠੀਕ ਹੋ ਗਿਆ ਬਾਬਾ ਜੀ। ਤੁਸੀਂ ਬਜਾਜ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਜੀ ਹੈ। ਬਹਰਹਾਲ ਤੁਸੀਂ ਹੁਣ ਸਾਡੇ ਨਾਲ ਚੱਲੋ। ਕਿੱਥੇ ਤੁਹਾਨੂੰ ਲੱਗਦਾ ਨਾ ਕਿ ਜਿਹੜੇ ਲੋਕ ਫਸੇ ਨੇ ਸਾਡੇ ਨਾਲ ਬਵੋ, ਅਸੀਂ ਉੱਥੇ ਚੱਲਦੇ ਹਾਂ। ਯਾਰ ਬੜਾ ਹੀ ਅਫਸੋਸ ਹੋਇਆ ਵੀਡੀਓ ਵੇਖ ਕੇ ਸੋਨੂ ਸਊਦ ਦੀ, ਕਿ ਉਸ ਬੰਦੇ ਨੂੰ ਇੱਕ ਪੱਤਰਕਾਰ ਉਹ ਕਹਿੰਦੀ ਹੈ ਪਈ ਕਿ ਤੁਸੀਂ ਇੱਥੇ ਆਏ ਹੋ ਸਾਡੇ ਕੋਲ ਪੰਜਾਬ ਦੇ ਵਿੱਚ ਤੇ ਪੰਜਾਬੀਆਂ ਦੀ ਪੱਗ ਜਿਹੜੀ ਹੈ ਤੁਸੀਂ ਰੋਲ ਛੱਡੀ ਹੈ। ਉਹ ਵਾਕਿਆ ਇੰਜ ਹੋਇਆ ਕਿ ਉਹ ਸੋਨੂ ਸਈਦ ਅੱਛਾ ਉਹ ਜਿਹਨੇ ਇਹ ਗੱਲ ਕੀਤੀ ਉਹਦੀ ਆਪਣੀ ਤਹਿਕੀਕ ਪੂਰੀ ਨਹੀਂ ਸੀ ਹੈ, ਲੇਕਿਨ ਮੈਂ ਨਾ ਧੰਨ ਹੌਸਲਾ ਉਸ ਸੋਨੂ ਸਊਦ ਦਾ ਕਿ ਉਹਨੇ ਵੇਖੋ ਬੜੇ ਹੀ ਠੰਡੇ ਤਰੀਕੇ ਦੇ ਨਾਲ ਉਹਦਾ ਜਵਾਬ ਦਿੱਤਾ ਹੈ। ਉਹ ਬੰਬੇ ਤੋਂ ਉੱਠ ਕੇ ਏਡਾ ਵੱਡਾ ਅਦਾਕਾਰ ਉਹ ਤੁਹਾਡੀ ਇਮਦਾਦ ਕਰਨ ਆਇਆ ਤੇ ਤੁਸੀਂ ਆਂਦੇ ਪਏ ਕਿ ਉਹਨੇ ਤੁਹਾਡੀ ਪੱਗ ਪੈਰਾਂ ਦੇ ਵਿੱਚ ਰੋਲ ਦਿੱਤੀ ਹੈ। ਲੇਕਿਨ ਮੈਂ ਨਾ ਧੰਨ ਜਿਗਰਾ ਉਹਦਾ। ਤੇ ਦੂਸਰੀ ਵੀਡੀਓ ਜਿਹੜੀ ਨਜ਼ਰਾਂ ਦੇ ਵਿੱਚ ਗੁਜ਼ਰੀ ਇੱਕ ਵਕਾਰ ਭਿੰਡਰ ਦੇ ਉੱਤੇ ਇੱਕ ਬਾਬਾ ਜਿਹੜਾ ਉਹਨੂੰ ਤਨਕੀਦ ਕਰਨ ਡਿਆ ਕਿ ਤੂੰ ਸਾਡੇ ਕੋਲੋਂ ਦੀ ਲੰਘ ਗਿਆ ਤੇ ਤੂੰ ਸਾਨੂੰ ਰੋਟੀ ਨਹੀਂ ਦਿੱਤੀ ਤੇ ਤੂੰ ਅਗਾ ਲੰਘ ਗਿਆ, ਤੂੰ ਆਪਣੇ ਵਿਊਜ਼ ਦੀ ਖਾਤਰ ਆਇਆ। ਯਾਰ ਅਖੀਰ ਇਹਨਾਂ ਲੋਕਾਂ ਦੀ ਵੀ ਜਿਹੜੀ ਹੈ ਨਾ ਉਹ ਮੈਂ ਨਾ ਅਖੀਰ ਬਦਤਮੀਜ਼ੀ ਹੈ। ਇਹਨੂੰ ਅਸੀਂ ਬਦਤਮੀਜ਼ੀ ਹੀ ਕਵਾਂਗੇ ਇਹਨਾਂ ਲੋਕਾਂ ਦੀ ਕਿ ਜਿਨ੍ਹਾਂ ਨੂੰ ਬਿਲਕੁਲ ਹਯਾ ਹੀ ਕੋਈ ਨਹੀਂ, ਕਿ ਉਹ ਵਹਿੰਦੇ ਨਹੀਂ ਕਿ ਬੰਦੇ ਆਪਣਾ ਘਰ-ਬਾਰ ਛੱਡ ਕੇ। ਹੁਣ ਭਿੰਡਰ ਨੇ ਅਗਰ ਵਿਊਜ਼ ਲੈਣੇ ਹੋਣ ਤੇ ਉਹ ਭਾਈ ਆਪਣੇ ਮੱਝਾਂ ਨੂੰ ਪੱਠੇ ਪਾ ਕੇ ਵੀ ਬੜੇ ਸਾਰੇ ਵਿਊਜ਼ ਲੈ ਲੈਂਦਾ। ਜਿੰਨੇ ਮੇਰੇ ਤੇਰੇ ਵਾਂਗੂ ਦੇ ਖੱਜਲ ਹੋ ਕੇ ਵਿਊਜ਼ ਲੈਂਦੇ ਨੇ ਨਾ, ਇੰਨੇ ਉਹ ਆਪਣੇ ਘਰ ਬਹਿ ਕੇ ਵਿਊਜ਼ ਲੈ ਲੈਂਦਾ। ਉਹਨੂੰ ਕੀ ਲੋੜ ਪਈ ਸੀ ਉਹ ਸਤਲੁਜ ਦੇ ਦਰਿਆ ਦੇ ਆਪਣਾ ਵਿੱਚ ਵੜ ਕੇ ਤੇ ਬਾਰਡਰ ਦੇ ਕੰਢੇ ਦੇ ਉੱਤੇ ਜਾ ਕੇ ਤੇ ਉਹ ਲੋਕਾਂ ਦੀ ਇਮਦਾਦ ਕਰਨ ਡਿਆ। ਇੰਨੇ ਪਾਣੀ ਦੇ ਵਿੱਚ ਡੁੱਬਿਆ, ਲੋਕਾਂ ਦੇ ਮਾਲ ਪਸ਼ੂ ਚੁੱਕ ਕੇ ਉਹ ਬਾਹਰ ਲਿਆਣ ਡਿਆ। ਤੇ ਉਹਨੂੰ ਬੰਦਾ ਪਿਆਂਦਾ ਕਿ ਜੀ ਤੂੰ ਰੋਟੀ ਦੀ ਖਾਤਰ ਆਪਣੇ ਵਿਊਜ਼ ਦੀ ਖਾਤਰ ਜਿਹੜਾ ਨਾ ਤੂੰ ਇਹ ਸਾਰੇ ਡਰਾਮਾ ਕਰਨ ਡਿਆ, ਤੂੰ ਸਾਨੂੰ ਸਾਡੇ ਕੋਲੋਂ ਦੀ ਲੰਘ ਗਿਆ ਤੇ ਰੋਟੀ ਨਹੀਂ ਦਿੱਤੀ। ਅੱਛਾ ਉਹਨੇ ਵੀ ਬੜੇ ਧੰਮ ਨਾਲ ਉਹ ਡੰਗਰਾਂ ਨਾਲ ਰਹਿ ਕੇ ਨਾ ਰੱਬ ਨੇ ਉਹਨੂੰ ਵੀ ਸੰਡੇ ਜਿੰਨਾ ਜਿਗਰਾ ਦਿੱਤਾ। ਬੜੇ ਠੰਡੇ ਤਰੀਕੇ ਨਾਲ ਉਹਦੀ ਗੱਲ ਸੁਣੀ ਹੈ। ਤੇ ਫਿਰ ਅਗਲੀ ਵੀਡੀਓ ਨੇ ਪਾਈ ਉਹਦੇ ਡੇਰੇ ਤੇ ਜਾ ਕੇ ਉਹਨੇ ਕਿਹਾ ਚਾਚਾ ਵੇਖ ਤੇਰੇ ਕੋਲੋਂ ਦੀ ਜਿਹੜਾ ਨਾ ਬਿਲਕੁਲ ਰਾਹ ਵੇ ਸਿੱਧਾ ਤੇ ਤੂੰ ਤੇ ਲੰਘ ਸਕਣਾ, ਜਿੰਨਾ ਕੋਲ ਅਸੀਂ ਜਾਣਦੇ ਉਹਨਾਂ ਕੋਲ ਲੰਘ ਜੋਗਾ ਤੇ ਰਾਹ ਹੀ ਕੋ ਨਹੀਂ। ਤੇ ਨਾ ਕਰੋ ਪੰਜਾਬੀਓ, ਜੇ ਅਗਰ ਤੁਹਾਡੇ ਕੋਲ ਬੰਦੇ ਪਹੁੰਚਣ ਨਹੀਂ ਡੇ ਨੇ, ਤੁਹਾਡੇ ਕੋਲ ਇਮਦਾਦ ਪਹੁੰਚਣ ਡਈ ਹੈ, ਇਹ ਬੰਦੇ ਅਗਰ ਨਾ ਵੀ ਆਣ ਘਰੋਂ ਬਹਿ ਕੇ ਵੀ ਪੈਸਾ ਖਰਚ ਸਕਦੇ ਨੇ, ਫਿਰ ਅਸੀਂ ਤਨਕੀਦ ਕਰਾਂਗੇ ਕਿ ਪਤਾ ਨਹੀਂ ਇਹਨਾਂ ਪੈਸਾ ਖਰਚਿਆ ਵੀ ਹੈ ਕਿ ਨਹੀਂ ਖਰਚਿਆ। ਉਹ ਆਪ ਮੈਦਾਨ ਦੇ ਵਿੱਚ ਆਏ ਨੇ, ਤੁਹਾਡੀ ਇਮਦਾਦ ਕਰਨ ਆਏ ਨੇ ਤੇ ਤੁਸੀਂ ਉਹਦੇ ਬਾਵਜੂਦ ਉਹਨਾਂ ਤੇ ਇਹੋ ਜਿਹੀਆਂ ਤਨਕੀਦਾਂ ਕਰਨ ਦੇ ਹੋ। ਅਫਸੋਸ ਹੁੰਦਾ ਇਸ ਤਰ੍ਹਾਂ ਦੀ ਵੀਡੀਓ ਵੇਖ ਕੇ। ਰੱਬ ਹਦਾਇਤ ਦੇਵੇ ਪੰਜਾਬੀਆਂ ਨੂੰ।